ਸੋ ਫਰਾਈਡੇ ਆਪਾਂ ਜਦੋਂ ਗੱਲਬਾਤ ਕਰਦੇ ਸੀ, ਆਪਾਂ ਦੱਸਿਆ ਸੀ ਵੀ ਹੋ ਸਕਦਾ ਵੀਕਐਂਡ ਦੇ ਵਿੱਚ ਈਰਾਨ ਦੇ ਉੱਤੇ ਅਟੈਕ ਹੋ ਜਾਵੇ। ਸੋ ਉਹੀ ਕੁਝ ਵਾਪਰਿਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਕਿਹਾ ਆ ਵੀ ਅਸੀਂ ਯੂਐਸ ਮਿਲਟਰੀ ਵਨ ਆਫ ਦਾ ਦੁਨੀਆ ਦੀ ਬੈਸਟ ਮਿਲਟਰੀ ਆ, ਗ੍ਰੇਟੈਸਟ ਮਿਲਟਰੀ ਇਨ ਦ ਵਰਲਡ ਹੈਗੀ ਆ, ਤੇ ਅਸੀਂ ਵੀ ਵਿਲ ਵੀ ਨੌਕਿੰਗ ਦਾ ਕ੍ਰੈਪ ਆਊਟ ਆਫ ਈਰਾਨ। ਹਜੇ ਕਹਿੰਦੇ ਬਿਗ ਵੇਵ ਆਣੀ ਹੈਗੀ ਆ। ਈਰਾਨ ਦਾ ਜਿਹੜਾ ਸੁਪਰੀਮ ਲੀਡਰ ਸੀ ਆਇਤੁੱਲਾ ਖਮੈਨੀ, ਉਸ ਦੀ ਵੀ ਮੌਤ ਹੋ ਗਈ। ਉਸ ਤੋਂ ਬਿਨਾਂ ਕਈ ਜਨਰਲ, ਹੋਰ ਉਹਨਾਂ ਦੇ ਡਿਫੈਂਸ ਮਿਨਿਸਟਰ, ਸਾਬਕਾ ਰਾਸ਼ਟਰਪਤੀ, ਕਈ ਇਸ ਵੇਲੇ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਤੇ ਜੋ ਈਰਾਨ ਦੇ ਆਲੇ ਦੁਆਲੇ ਮੁਲਕ ਹੈਗੇ ਆ 4 ਜਾਂ 5, ਖਾਸ ਕਰਕੇ ਸਾਊਦੀ ਅਰੇਬੀਆ, ਕੁਵੈਤ, ਇਜ਼ਰਾਈਲ, ਉਹਨਾਂ ਦੇ ਉੱਤੇ ਵੀ ਈਰਾਨ ਵੱਲੋਂ ਅਟੈਕ ਕੀਤੇ ਗਏ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਹਜੇ ਬਿਗੇਸਟ ਸਰਪ੍ਰਾਈਜ਼ ਆਣਾ ਹੈਗਾ ਆ। ਅਰਬ ਕੰਟਰੀਜ਼ ਜਿਹੜੀਆਂ ਹੈਗੀਆਂ ਬਹਿਰੀਨ, ਜਾਰਡਨ, ਕੁਵੈਤ, ਕਤਰ ਤੇ ਯੂਏ, ਉਹ ਸਾਰੇ ਜਿਹੜੇ ਸਰਪ੍ਰਾਈਜ਼ ਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਈਰਾਨ ਵਾਲਿਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਹੈਗਾ ਆ। ਲਗਭਗ 100% ਜਿਹੜੀਆਂ ਫਲਾਈਟਸ ਉਹ ਬੰਦ ਆ। ਬਹੁਤ ਸਾਰੇ ਲੋਕ ਹਜ਼ਾਰਾਂ ਦੀ ਗਿਣਤੀ 'ਚ ਫਸੇ ਹੋਏ ਹੈਗੇ ਆ। ਏਅਰਪੋਰਟਸ ਦੇ ਉੱਤੇ ਉਹਨਾਂ ਨੂੰ ਹੋਟਲਾਂ ਦੇ ਵਿੱਚ ਰੱਖਿਆ ਗਿਆ ਹੈਗਾ ਆ, ਕਿਉਂਕਿ ਇਰਾਨੀਅਨਸ ਨੇ ਇੱਕ ਅਪਾਰਟਮੈਂਟ ਹਾਊਸ ਤੇ ਇੱਕ ਹੋਟਲ ਦੇ ਉੱਤੇ ਵੀ ਜਿਹੜਾ ਅਟੈਕ ਕੀਤਾ ਹੈਗਾ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਲੀਡਰਸ਼ਿਪ ਉੱਥੇ ਚੇਂਜ ਹੋਣੀ ਚਾਹੀਦੀ ਆ, ਤੇ ਕਿੰਨੀ ਕੁ ਜਲਦੀ ਚੇਂਜ ਹੁੰਦੀ ਆ ਇਹਦੇ ਤੇ ਹੁਣ ਦੇਖਦੇ ਆ। ਪਰ ਸੋ ਫਾਰ ਜਿੰਨੀਆਂ ਕੁ ਖਬਰਾਂ ਆਈਆਂ ਹੈਗੀਆਂ, ਈਰਾਨ ਦੇ ਵਿੱਚ ਕਹਿੰਦੇ ਵੀ 550 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਇੱਕ ਸਕੂਲ ਦੇ ਉੱਤੇ ਵੀ ਮਿਜ਼ਾਈਲ ਡਿੱਗੀ ਸੀ। 5 ਸਾਡੇ ਜਿਹੜੇ ਅਮਰੀਕਨ ਫੌਜੀ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਬੇਸ ਜਿਹੜੇ ਅਮਰੀਕਨ ਆ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਹਮਲੇ ਆ ਉਹ ਹੋਏ ਹੈਗੇ ਆ। ਜੀ ਬਿਲਕੁਲ। ਆਪਰੇਸ਼ਨ ਜਿਹੜਾ ਜੀ ਐਪਿਕ ਫਿਊਰੀ ਨਾਮ ਦਿੱਤਾ ਗਿਆ, ਜਿਹੜਾ ਯੂਐਸ ਤੇ ਇਜ਼ਰਾਈਲ ਦੇ ਸਾਂਝੇ ਤੌਰ ਦੇ ਉੱਤੇ ਜਿਹੜੇ ਜੁਆਇੰਟ ਸਟ੍ਰਾਈਕਸ ਆ ਉਹ ਕੀਤੀਆਂ ਗਈਆਂ। 28 ਫਰਵਰੀ ਨੂੰ ਇਹ ਜਿਹੜਾ ਆਪਰੇਸ਼ਨ ਆ ਉਹ ਸ਼ੁਰੂ ਕੀਤਾ ਜਿਹੜਾ ਹੋ ਜਾਂਦਾ ਆ, ਤੇ ਇਹਦੇ ਵਿੱਚ ਹਰਜੋਤ ਸਿੰਘ ਜੀ ਦੇਖਿਆ ਜਾਂਦਾ ਵੀ ਉਹਨਾਂ ਇਲਾਕਿਆਂ ਦੇ ਉੱਤੇ ਖਾਸ ਕਰਕੇ ਹਮਲਾ ਹੁੰਦਾ ਆ ਵੀ ਜਿੱਥੇ ਮੰਨਿਆ ਜਾਂਦਾ ਵੀ ਈਰਾਨ ਦੀਆਂ ਨਿਊਕਲੀਅਰ ਸਾਈਟਸ ਆ, ਜਿਨ੍ਹਾਂ ਨੂੰ ਪਿਛਲੇ ਸਾਲ ਜੂਨ ਦੇ ਵਿੱਚ ਵੀ ਟਰੰਪ ਹੋਣਾ ਨੇ ਨਸ਼ਟ ਕੀਤਾ ਸੀ B-2 ਬੋਂਬਰਸ ਤੋਂ ਵੱਡੇ ਜਿਹੜੇ ਉਹ ਬੰਬ ਸੁੱਟ ਕੇ। ਜਸਟੀਫਾਈ ਕੀਤਾ ਜਾ ਰਿਹਾ ਆ ਇਜ਼ਰਾਈਲ ਤੇ ਅਮਰੀਕਾ ਦੇ ਜਿਹੜਾ ਉਹ ਦੁਆਰਾ, ਕਹਿੰਦੇ ਜੀ ਇਹ ਪ੍ਰੀਐਮਪਟਿਵ ਸਟ੍ਰਾਈਕ ਸੀਗੀਆਂ ਈਰਾਨ ਦੇ ਉੱਤੇ, ਕਿਉਂਕਿ ਇਹ ਨਿਊਕਲੀਅਰ ਵੈਪਨ ਬਣਾਉਣ ਦੇ ਬਿਲਕੁਲ ਕਗਾਰ ਦੇ ਉੱਤੇ ਸੀਗੇ, ਤੇ ਮਿਜ਼ਾਈਲ ਦੇ ਜਿਹੜੇ ਥ੍ਰੈਟ ਆ ਇਹਨਾਂ ਵੱਲੋਂ ਜ਼ਿਆਦਾ ਜਿਹੜੇ ਉਹ ਆ ਰਹੇ ਸੀਗੇ। ਉਹ ਜਿਹੜੀ ਗੱਲਬਾਤ ਚੱਲ ਰਹੀ ਸੀ, ਓਮਾਨ ਵਾਲੇ ਨੇ ਇਹ ਦੱਸਿਆ ਸੀਗਾ ਵੀ ਇਹ ਤਾਂ ਮੰਨ ਗਏ ਸੀਗੇ ਵੀ ਅਸੀਂ ਕੋਈ ਵੀ ਐਨਰਿਚਡ ਯੂਰੇਨੀਅਮ ਉਹਦਾ ਸਟਾਕ ਪਾਈਲ ਰੱਖਾਂਗੇ ਨਹੀਂ, ਜਿੱਦਾਂ ਤੁਸੀਂ ਮੰਗ ਕਰ ਰਹੇ ਹੋ ਈਰਾਨ ਦੇ ਕੋਲੋਂ। ਈਰਾਨ ਦਾ ਜਿਹੜਾ ਸੁਪਰੀਮ ਲੀਡਰ ਆ ਆਇਤੁੱਲਾ ਅਲੀ ਖਮਨਾਈ, ਉਹਦੇ ਨਾਲ ਉਸਦੀ ਜਿਹੜੀ ਧੀ, ਉਸਦਾ ਜਵਾਈ, ਉਸਦੇ ਜਿਹੜੇ ਦੋਤੇ ਆ, ਉਹ ਨਾ ਦੀ ਜਿੱਥੇ ਉਹਦੀ ਰਿਹਾਇਸ਼ ਸੀਗੀ ਉੱਥੇ ਜਦੋਂ ਹਮਲੇ ਕੀਤੇ ਗਏ, 에ਅਰ ਸਟ੍ਰਾਈਕ ਕੀਤੇ ਗਏ, ਤਾਂ ਉਸ ਦੀ ਮੌਤ ਹੋਈ ਆ। ਓਬਵੀਅਸਲੀ ਉੱਥੋਂ ਦੇ ਲੋਕ ਉਸ ਨੂੰ ਜਿਹੜੇ ਉਹ ਮਾਰਟਰ, ਸ਼ਹੀਦ ਦੇ ਤੌਰ ਦੇ ਉੱਤੇ ਦੇਖ ਰਹੇ ਆ। ਇਹ ਪਤਾ ਲੱਗਾ ਸੀਗਾ ਵੀ ਜਿਹੜਾ ਪੁਤਿਨ ਆ ਉਸਨੇ ਇਸ ਨੂੰ ਨਿਕਲਣ ਦੇ ਲਈ ਰਸਤਾ ਜਿਹੜਾ ਉਹ ਦੱਸਿਆ ਸੀਗਾ ਵੀ ਤੂੰ ਨਿਕਲ ਸਕਦਾ। ਜਿਹੜਾ ਪਤਾ ਸੀਗਾ ਬੇਸਿਕਲੀ ਪੁਤਿਨ ਨੂੰ ਵੀ ਇਹਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਜਾ ਸਕਦਾ, ਪਰ ਉਹਨੇ ਨਾ ਕਰ ਦਿੱਤੀ ਸੀਗੀ ਆਇਤੁੱਲਾ ਨੇ ਵੀ ਨਹੀਂ, ਮੈਂ ਜਿਹੜਾ ਉਹ ਛੱਡ ਕੇ ਨਹੀਂ ਜਾਣਾ ਹੈਗਾ। ਸੋ ਇਹ ਜਿਹੜੀ ਇਲਾਕੇ ਦੀ ਜਿਹੜੀ ਹਰਜੋਤ ਸਿੰਘ ਜੀ ਹਿਸਟਰੀ ਹੈ, ਇਲਾਕੇ ਦੀ ਜਿਹੜੀ ਕੌਨਫਲਿਕਟ ਦੀ ਜਿਹੜੀ ਸਿਚੁਏਸ਼ਨ ਆ, ਇਹ ਕਾਫੀ ਜ਼ਿਆਦਾ ਗੁੰਝਲਦਾਰ ਆ। ਇਸ ਨੂੰ ਆਸਾਨੀ ਦੇ ਨਾਲ ਸਮਝਣਾ ਜਾਂ ਇਹਦੇ ਵਿੱਚ ਗ੍ਰੇ ਏਰੀਆ ਬਹੁਤ ਜਿਹੜੇ ਉਹ ਤਰੀਕੇ ਦਾ ਜਿਹੜਾ ਦੇਖਣ ਨੂੰ ਮਿਲਦਾ ਆ। ਪਰ ਅਮਰੀਕਾ ਤੇ ਇਜ਼ਰਾਈਲ ਨੇ ਇਹੀ ਕਿਹਾ ਆ ਵੀ ਨਹੀਂ, ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਆਪਣੇ ਲੋਕਾਂ ਦੇ ਉੱਤੇ, ਪ੍ਰੋਟੈਸਟਰਸ ਨੂੰ ਮਾਰਿਆ ਆ, ਇਸ ਲਈ ਜਿਹੜਾ ਉਹ ਆਪਾਂ ਕਰ ਰਹੇ ਹਾਂ। ਪਰ ਤੁਸੀਂ ਇਹ ਦੇਖ ਲਓ ਹਰਜੋਤ ਸਿੰਘ ਜੀ, ਧੱਕਾ ਤਾਂ ਗਾਜ਼ਾ 'ਚ ਵੀ ਹੋ ਰਿਹਾ, ਧੱਕਾ ਤਾਂ ਹੋਰ ਕਈ ਥਾਵਾਂ ਤੇ ਵੀ ਹੋ ਰਿਹਾ, ਪਰ ਓਬਵੀਅਸਲੀ ਇਹ ਗੱਲਾਂ ਜਿਹੜੀਆਂ ਸਿਲੈਕਟਿਵ ਹੁੰਦੀਆਂ, ਇਹ ਡਿਪਲੋਮੈਟਸੀ, ਇਹ ਆਰਡਰ ਜਿਹੜਾ ਆ ਕਿਸ ਤਰੀਕੇ ਦੇ ਨਾਲ ਹੋਣਾ ਆ। ਈਰਾਨ ਨੇ ਆਪਣੀਆਂ ਜਿਹੜੀਆਂ ਕੁਛ ਬਲਿਸਟਿਕ ਮਿਜ਼ਾਈਲਸ ਆ ਉਹ ਵੀ ਜਿਹੜੀਆਂ ਉਹ ਚਲਾਈਆਂ, ਕੁਛ ਆਂਢੀ ਗੁਆਂਢੀ ਮੁਲਕਾਂ 'ਚ ਇਜ਼ਰਾਈਲ ਤੱਕ ਵੀ ਜਿਹੜੀਆਂ ਉਹ ਪਹੁੰਚੀਆਂ ਆ। ਇਜ਼ਰਾਈਲ ਨੇ ਆਇਰਨ ਡੋਮ ਦੇ ਨਾਲ ਇੱਕ ਨਵੀਂ ਜਿਹੜੀ ਲੇਜ਼ਰ ਵਾਲੀ ਜਿਹੜੀ ਉਪਕਰਨ ਆ ਉਹ ਵਰਤਿਆ ਆ, ਜਿਹਦੇ ਵਿੱਚ ਹਰਜੋਤ ਸਿੰਘ ਜੀ ਰਸਤੇ ਜਾ ਰਹੀਆਂ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਲੇਜ਼ਰ ਵੈਪਨ ਦੇ ਨਾਲ
ਕਹਿ ਲਓ ਵੀ ਨਸ਼ਟ ਕਰਨ ਦੀ ਜਿਹੜੀ ਆ ਉਹ ਵੀਡੀਓਜ਼ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਆ। ਕਤਰ, ਬਹਿਰੀਨ, ਕੁਵੈਤ, UAE, ਜਾਰਡਨ, ਇਹਨਾਂ ਦੇ ਉੱਤੇ ਜਿਹੜੇ US ਦੇ ਕੋਲੀਸ਼ਨ ਮਿਲਟਰੀ ਜਿਹੜੀ ਬੇਸਿਸ ਆ, ਉਹਨਾਂ ਉੱਤੇ ਸੈਂਕੜੇ ਹੀ ਜਿਹੜੀਆਂ ਮਿਜ਼ਾਈਲਸ ਆ ਇਜ਼ਰਾਈਲ ਦੇ ਦੁਆਰਾ ਛੱਡੀਆਂ ਜਿਹੜੀਆਂ ਗਈਆਂ ਆ। ਹਰਜੋਤ ਸਿੰਘ ਜੀ, ਯਾਦ ਹੋਣਾ ਜਦੋਂ 12 ਦਿਨ ਦੀ ਲੜਾਈ ਹੋਈ ਸੀਗੀ ਪਿਛਲੇ ਸਾਲ ਦੇ ਵਿੱਚ, ਜੂਨ 2025 ਚ, ਉਹਦਾ ਨਾਂ ਆਪਰੇਸ਼ਨ ਰਾਈਜ਼ਿੰਗ ਲਾਇਨ ਕਰਕੇ ਜਿਹੜਾ ਉਹ ਰੱਖਿਆ ਗਿਆ ਸੀਗਾ। ਇਰਾਨ ਨੇ ਉਦੋਂ ਵੀ 150 ਬੈਲਿਸਟਿਕ ਮਿਜ਼ਾਈਲਸ, 100 ਡਰੋਨ ਜਿਹੜੇ ਆ ਉਹ ਛੱਡੇ ਸੀਗੇ, ਜਿਹਦੇ ਨਾਲ ਇਜ਼ਰਾਈਲ ਦਾ ਆਇਰਨ ਡੋਮ ਡਿਫੈਂਸ ਸਿਸਟਮ ਕਾਫੀ ਜ਼ਿਆਦਾ ਅੰਗੇਜ ਜਿਹੜਾ ਹੋਇਆ ਸੀ। ਜਿਸ ਦਿਨ 28 ਤਰੀਕ ਨੂੰ ਹਮਲਾ ਹੁੰਦਾ ਆ ਇਰਾਨ ਦੇ ਉੱਤੇ, ਉਸ ਤੋਂ ਥੋੜੇ ਦਿਨ ਪਹਿਲਾਂ ਹੀ ਜਿਹੜਾ ਇਰਾਨ ਦਾ ਫੋਰਨ ਮਿਨਿਸਟਰ ਆ ਅਰਗਾਚੀ, ਉਹ ਇੰਡੀਆ ਦੇ ਵਿੱਚ ਸੀ। ਉੱਥੇ ਉਹਨੇ ਗੱਲਬਾਤ ਕਰਦੇ ਹੋਏ ਇਹ ਕਿਹਾ ਸੀਗਾ ਵੀ ਜੇ ਇਰਾਨ ਦੇ ਉੱਤੇ ਹਮਲਾ ਹੁੰਦਾ ਹੈ ਤੇ ਇਰਾਨ US ਤੇ ਉਹਨਾਂ ਥਾਵਾਂ ਦੇ ਉੱਤੇ ਹਮਲੇ ਜਿਹੜੇ ਉਹ ਕਰੂਗਾ ਜਿੱਥੇ ਜਿੱਥੇ ਇਹਨਾਂ ਦੇ ਅੱਡੇ ਸਾਡੇ ਇਰਦ ਗਿਰਦ ਹੈਗੇ ਆ, ਤੇ ਕਹਿੰਦੇ ਇਟ ਵਿਲ ਬੀ ਫੇਅਰ ਗੇਮ। ਸੋ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਦੱਸਿਆ ਹੋਇਆ ਸੀ। ਸਾਊਦੀ ਹੋ ਗਿਆ, ਜਿਹੜਾ ਇਹਦੇ ਵਿੱਚ ਬਹਿਰੀਨ ਵਾਲੇ, ਉਹਨਾਂ ਸਾਰਿਆਂ ਨੇ, ਓਮਾਨ ਵਾਲੇ ਹੀ ਹਰਜੋਤ ਸਿੰਘ ਜੀ ਉਹੀ ਰਹੇ ਆ ਜਿਨ੍ਹਾਂ ਨੇ ਅਮਰੀਕਾ ਨੂੰ ਤੇ ਕੋਲੀਸ਼ਨ ਫੋਰਸਿਸ ਨੂੰ ਉਹਨਾਂ ਦੀ ਜਿਹੜੀ ਹਵਾਈ ਕਹਿ ਸਕਦੇ ਹਾਂ ਵੀ ਸਪੇਸ ਆ, ਏਅਰ ਸਪੇਸ ਆ, ਉਸ ਨੂੰ ਵਰਤਣ ਤੋਂ ਨਾ ਜਿਹੜੀ ਉਹ ਕੀਤੀ ਹੋਈ ਸੀ, ਕਿਉਂਕਿ ਇਹ ਵਿਚੋਲਗਰੀ ਦੀ ਭਾਵਨਾ ਦੇ ਨਾਲ ਆਪਸ ਦੇ ਵਿੱਚ ਨੈਗੋਸ਼ੀਏਟ ਕਰਵਾ ਰਹੇ ਸੀਗੇ। ਤੇ ਇਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਉਹ ਖਾਸਾ ਨਾਰਾਜ਼ ਸੀਗਾ, ਕਹਿੰਦੇ ਵੀ ਅਜੇ ਕੱਲ ਤਾਂ ਜੇ ਗੱਲਬਾਤ ਹੋ ਗਈ ਹੈ ਤੇ ਤੁਸੀਂ ਜਿਹੜਾ ਆਲਰੇਡੀ ਹਮਲਾ ਇਸ ਦੇ ਉੱਤੇ ਜਿਹੜਾ ਉਹ ਕਰ ਦਿੱਤਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਰਾਸ਼ਟਰਪਤੀ ਨੇ ਕਿਹਾ ਵੀ ਇਹ ਕੰਮ ਮੁੱਕਿਆ ਨਹੀਂ ਆ ਅਜੇ ਤਾਂ ਹੋਰ ਵੀ ਵੱਡਾ ਕੰਮ ਜਿਹੜਾ ਹੋਣਾ, ਸਰਪ੍ਰਾਈਜ਼ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਦੇਵਾਂਗੇ। ਕੁਵੈਤ ਦੇ ਵਿੱਚ ਅਮਰੀਕਾ ਦੇ 2 ਜਹਾਜ਼, ਕੁਵੈਤ ਦੀ ਜਿਹੜੀ ਐਂਟੀ ਏਅਰ ਡਿਫੈਂਸ ਸਿਸਟਮ ਆ ਉਹਨੇ ਜਿਹੜੇ ਉਹ ਸਿੱਟ ਦਿੱਤੇ। ਉਹ ਪਾਇਲਟਸ ਸੁਰੱਖਿਅਤ ਉਸ ਦੇ ਵਿੱਚੋਂ ਨਿਕਲਣ 'ਚ ਕਾਮਯਾਬ ਜਿਹੜੇ ਉਹ ਹੋਏ ਹੈਗੇ ਆ। ਸੋ ਇਸ ਵਾਰ ਸੈਂਕੜਿਆਂ ਤੋਂ ਹਜ਼ਾਰਾਂ ਦੇ ਜਿਹੜਾ ਕਹਿ ਲਓ ਵੀ ਸੰਖਿਆ ਦੇ ਵਿੱਚ ਇਰਾਨ ਵਾਲਿਆਂ ਨੇ ਰਿਟੈਲੀਏਸ਼ਨ ਮਿਜ਼ਾਈਲਸ, ਡਰੋਨਸ ਦੇ ਨਾਲ ਜਿਹੜੀ ਉਹ ਕੀਤੀ ਆ। ਸੋ ਇਹ ਜਿਹੜਾ ਇਲਾਕਾ ਆ, ਗਲਫ ਦਾ ਜਿਹੜਾ ਇਲਾਕਾ ਆ, ਅਰਬ ਵਰਲਡ ਆ, ਮਿਡਲ ਈਸਟ ਜਿਹੜਾ ਨਾਮ ਦਿੱਤਾ ਹੋਇਆ ਇਸ ਪੂਰੇ ਇਲਾਕੇ ਨੂੰ, ਇੱਥੇ ਇਸ ਟਾਈਮ ਸਿਚੁਏਸ਼ਨ ਖਾਸੀ ਜ਼ਿਆਦਾ ਜਿਹੜੀ ਉਹ ਮਾੜੀ ਆ। ਉਧਰ ਹਜ਼ਬੁੱਲਾ ਜਿਹੜੇ ਵਾਲੇ ਆ ਲਬਨਾਨ ਤੋਂ, ਉਹਨਾਂ ਨੇ ਇਜ਼ਰਾਈਲ ਦੇ ਇਲਾਕਿਆਂ ਦੇ ਵਿੱਚ ਕੁਝ ਜਿਹੜੀਆਂ ਮਿਜ਼ਾਈਲਸ ਆ ਉਹ ਵੀ ਲਾਂਚ ਕੀਤੀਆਂ। ਇਜ਼ਰਾਈਲ ਨੇ ਉਸ ਦੀ ਜਿਹੜੀ ਉਹ ਜਵਾਬੀ ਕਾਰਵਾਈ ਕੀਤੀ ਜਿਹੜੀ ਉਹ ਹੈਗੀ ਆ। UK ਵਾਲੇ ਕਹਿ ਰਹੇ ਆ ਵੀ ਜਿਹੜੀ ਰਾਇਲ ਏਅਰ ਫੋਰਸ ਆ ਉਹਨਾਂ ਨੇ ਜਿਹੜਾ ਆਪਣਾ ਸਾਈਪਰਸ ਦਾ ਬੇਸ ਆ ਉੱਥੇ ਵੀ ਇਰਾਨੀਅਨ ਡਰੋਨ ਦੇ ਨਾਲ ਉੱਥੇ ਉਹਨਾਂ ਨੇ ਹਮਲਾ ਕੀਤਾ, ਜਿਸ ਤੋਂ ਬਾਅਦ 'ਚ ਉਹਨਾਂ ਨੇ ਡਿਫੈਂਸਿਵ ਪੋਸਚਰ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਹੈਗੀ ਆ। ਸੋ ਕਾਫੀ ਜਿਹੜੇ ਇਸ ਟਾਈਮ ਮੁਲਕ ਹਰਜੋਤ ਸਿੰਘ ਜੀ ਇਸ ਲੜਾਈ ਦੇ ਵਿੱਚ ਕਹਿ ਲਓ ਵੀ ਸ਼ਾਮਲ ਹੋ ਚੁੱਕੇ ਆ, ਕੋਈ ਵਲੰਟੀਅਰਲੀ ਤੇ ਕੋਈ ਇਨਵਲੰਟੀਅਰਲੀ ਉਹਨਾਂ ਨੂੰ ਇਸ ਲੜਾਈ ਦਾ ਜਿਹੜਾ ਹਿੱਸਾ ਆ ਉਹ ਬਣਨਾ ਪੈ ਰਿਹਾ ਹੈਗਾ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਹੁਣ ਕਲੀਅਰ ਨਹੀਂ ਹੈਗਾ ਵੀ ਕੌਣ ਉਸ ਮੁਲਕ ਨੂੰ ਜਿਹੜਾ ਲੀਡ ਕਰ ਰਿਹਾ ਹੈਗਾ। ਕਹਿੰਦੇ ਵੀ ਡੋਂਟ ਨੋ ਈਵਨ ਹੂ ਇਜ਼ ਲੀਡਿੰਗ ਨਾਓ। 49 ਲੀਡਰ ਦੇ ਕਰੀਬ ਕਹਿੰਦੇ ਅਸੀਂ ਸਰਚ ਕੀਤੇ ਆ, ਵੀ ਪਤਾ ਨਹੀਂ ਚੱਲ ਰਿਹਾ ਕਿਹੜਾ ਹੈਗਾ ਜਾਂ ਕਿਹੜਾ ਨਹੀਂ ਹੈਗਾ। ਬਹੁਤ ਸਾਰੇ ਮਾਰੇ ਜਾ ਚੁੱਕੇ ਹੈਗੇ ਆ। ਉਹਨਾਂ ਨੇ ਇਰਾਨ ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਮਿਲਟਰੀ ਐਕਸ਼ਨ ਤੋਂ ਬਿਨਾਂ ਕੋਈ ਉਹਨਾਂ ਨਾਲ ਡੀਲ ਕਰਨ ਦਾ ਮਕਸਦ ਨਹੀਂ ਬਣਦਾ ਸੀ। ਕੋਸ਼ਿਸ਼ ਜ਼ਰੂਰ ਕੀਤੀ ਗਈ ਆ। ਇਹ ਕਹਿੰਦੇ ਲੜਾਈ ਜਿਹੜੀ ਆ 37 ਸਾਲ, 47 ਸਾਲ, 50 ਸਾਲ ਬੈਕ ਜਾਂਦੀ ਹੈਗੀ ਆ। ਜਦੋਂ 1979 ਚ ਰੈਵੋਲੂਸ਼ਨ ਆਇਆ ਸੀ, ਉਸ ਟਾਈਮ ਦੇ ਉੱਤੇ ਜਿਹੜੇ ਇਹ ਸਾਰੇ ਖਮੈਨੀ ਦੇ ਬੰਦੇ ਸੀਗੇ, ਇਹਨਾਂ ਨੇ ਅਮਰੀਕਨ ਹੋਸਟੇਜ ਵੀ ਬਣਾ ਰੱਖੇ। 1 ਸਾਲ ਉਹਨਾਂ ਨੂੰ ਹੋਸਟੇਜ ਬਣਾ ਕੇ ਰੱਖਿਆ ਸੀ, ਐਮਬੈਸੀ ਤੇ US ਦੀ ਤੇ ਅਟੈਕ ਕੀਤਾ ਸੀ। ਸੋ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਵਿੱਚ ਕਈ ਮੈਂ ਦੇਖਦਾ ਵੀ ਪੰਜਾਬੀ ਜਾਂ ਸਿੱਖ ਵੀ ਆ, ਉਹ ਇਰਾਨ ਦਾ ਸਾਥ ਲੈ ਰਹੇ ਆ। ਉਹ ਇਹ ਨਹੀਂ ਦੇਖਦੇ ਵੀ ਕੀ ਕੁਝ ਵਾਪਰਿਆ ਸੀ ਇਸ ਮੁਲਕ ਦੇ ਨਾਲ ਜਦੋਂ ਇਹਨਾਂ ਦੇ 40 ਦੇ ਕਰੀਬ ਜਿਹੜੇ ਹੋਸਟੇਜ ਆ ਉਹਨਾਂ ਨੇ ਬਣਾ ਰੱਖੇ ਸੀ। ਪਿਛਲੇ ਦਿਨਾਂ 'ਚ ਜਿੰਨੇ ਪ੍ਰੋਟੈਸਟ ਹੋਏ ਆ, ਉੱਥੇ ਹਜ਼ਾਰਾਂ ਦੀ ਗਿਣਤੀ 'ਚ ਇਰਾਨੀਅਨ ਜਿਹੜੇ ਸਟੂਡੈਂਟ ਸੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਸੋ ਟਰੰਪ ਹੁਣੀ ਇਹ ਕਹਿੰਦੇ ਆ ਵੀ ਜਿਹੜਾ ਉੱਥੇ ਦਾ ਇੱਕ ਰੂਥਲੈਸ ਡਿਕਟੇਟਰ ਸੀ ਸੁਲੇਮਾਨੀ, ਉਹਨੂੰ ਤਾਂ ਮੈਂ ਪਹਿਲੀ ਟਰਮ ਦੇ ਵਿੱਚ ਮਾਰ ਮੁਕਾਇਆ ਸੀ। ਇਸ ਵਾਰੀ ਜਿਹੜਾ ਆ ਅਸੀਂ ਬਾਕੀ ਦੇ ਜਿਹੜੇ ਆ ਉਹ ਸਾਰੇ ਮੁਕਾ ਦੇਣੇ ਹੈਗੇ ਆ। ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਹੁਣ ਫਸੇ ਹੋਏ ਆ। ਨਾ ਤਾਂ ਉਹ ਇਰਾਨ ਦੇ ਹੱਕ 'ਚ ਕੋਈ ਸਟੇਟਮੈਂਟ ਦਿੰਦੇ ਆ ਤੇ ਨਾ ਹੀ ਉਹ ਅਮਰੀਕਾ ਦੇ ਹੱਕ ਦੇ ਵਿੱਚ ਚੁੱਪ ਬੈਠੇ ਆ। ਪਾਕਿਸਤਾਨ ਦੇ ਵਿੱਚ ਕੁਝ ਬੇਵਕੂਫ ਲੋਕਾਂ ਨੇ ਪਾਕਿਸਤਾਨ ਸਥਿਤ ਇੱਕ ਅਮਰੀਕਾ ਦੀ ਐਮਬੈਸੀ ਦੇ ਉੱਤੇ ਅਟੈਕ ਕਰ ਦਿੱਤਾ। ਸੋ ਅਮਰੀਕਨ ਜਿਹੜੇ ਫੌਜੀ ਆ, ਤੁਹਾਨੂੰ ਪਤਾ ਵੀ ਐਮਬੈਸੀਆਂ ਦੇ ਵਿੱਚ ਹੁੰਦੇ ਹੈਗੇ ਆ ਸਿਕਿਉਰਿਟੀ ਦੇ,
ਉਹਨਾਂ ਨੇ ਫਿਰ 6 ਦੇ ਕਰੀਬ ਜਿਹੜੇ ਲੋਕ ਆ ਉਹ ਗੋਲੀਆਂ ਨਾਲ ਮਾਰ ਵੀ ਦਿੱਤੇ ਆਪਣੇ ਆਪ ਨੂੰ ਬਚਾਉਣ ਦੇ ਲਈ। ਜਿੰਨੀ ਕੁ ਅਪਡੇਟ ਹੁਣ ਤੱਕ ਆ, ਕੁਛ ਜਿਹੜੇ ਜਹਾਜ਼ ਆ ਅਮਰੀਕਾ ਦੇ ਉਹ ਕ੍ਰੈਸ਼ ਵੀ ਹੋਏ ਹੈਗੇ ਆ, ਪਰ ਉਹ ਕੁਵੈਤ ਵੱਲੋਂ ਹੋਏ ਆ। ਕਹਿੰਦੇ ਕੁਵੈਤ ਵਾਲਿਆਂ ਨੇ ਬਾਈ ਮਿਸਟੇਕ ਜਿਹੜੇ ਆ ਅਮਰੀਕਾ ਦੇ ਜਿਹੜੇ ਮਿਲਟਰੀ ਏਅਰਕ੍ਰਾਫਟ ਸੀ ਉਹਨਾਂ ਨੂੰ ਸਿੱਟ ਲਿਆ ਹੈਗਾ ਆ। 3 ਜਿਹੜੇ ਇਦਾਂ ਕਨਫਰਮ ਕੀਤੇ ਜਾ ਰਹੇ ਆ। 555 ਦੇ ਕਰੀਬ ਜਿਹੜੇ ਲੋਕ ਆ ਹੁਣ ਤੱਕ ਈਰਾਨ 'ਚ ਮਾਰੇ ਜਾ ਚੁੱਕੇ ਹੈਗੇ ਆ। ਇਜ਼ਰਾਈਲ ਤੇ ਹਿਜ਼ਬੁੱਲਾ ਜੋ ਆ ਉਹ ਇੱਕ ਦੂਜੇ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਅਟੈਕ ਕਰ ਰਹੇ ਹੈਗੇ ਆ। ਜੋ ਆਫੀਸ਼ੀਅਲ ਸਪੋਕਸਮੈਨ ਹੈਗਾ ਕੁਵੈਤ ਮਿਨਿਸਟਰੀ ਆਫ ਡਿਫੈਂਸ ਦਾ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਕਈ ਜਿਹੜੇ ਯੂਐਸ ਦੇ ਵਾਰਪਲੇਨ ਆ ਉਹ ਕ੍ਰੈਸ਼ ਹੋਏ ਹੈਗੇ ਆ। ਸੋ ਕਈ ਜਿੱਦਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਵੀ 3 ਦੇ ਕਰੀਬ ਇਹ ਦੱਸੇ ਜਾ ਰਹੇ ਹੈਗੇ ਆ। ਸੋ ਉੱਥੇ ਸਿਚੁਏਸ਼ਨ ਬਹੁਤ ਟੈਂਸ ਆ, ਹਜ਼ਾਰਾਂ ਦੇ ਕਰੀਬ ਲੋਕ ਸਟਕ ਹੋਏ ਹੈਗੇ ਆ। ਕੱਲ ਵੀ ਸਾਨੂੰ ਕਾਫੀ ਸਰੋਤਿਆਂ ਦੀਆਂ ਕਾਲਸ ਆਈਆਂ ਸੀਆਂ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਖਾਸ ਕਰਕੇ ਦੁਬਈ ਜਾਂ ਉਹਨਾਂ ਮੁਲਕਾਂ ਨੇ ਇਹ ਕਹਿਤਾ ਵੀ ਜਿਹੜੇ ਹੋਟਲਾਂ 'ਚ ਅਸੀਂ ਫ੍ਰੀ ਰੱਖਾਂਗੇ, ਅਸੀਂ ਹੀ ਖਰਚਾ ਦੇਵਾਂਗੇ, ਉਹਨਾਂ ਨੂੰ ਖਾਣਾ ਪਾਣੀ ਦੇਵਾਂਗੇ। ਪਰ ਕਈ ਹੋਟਲਾਂ ਦੇ ਉੱਤੇ ਵੀ ਜਿਹੜੀਆਂ ਮਿਜ਼ਾਈਲ ਆ ਉਹ ਡਿੱਗੀਆਂ ਹੈਗੀਆਂ। ਪਰ ਉਸ ਨੂੰ ਦੇਖਦੇ ਹੋਏ ਹੁਣ ਜਿਹੜੀ ਸਟੇਟ ਡਿਪਾਰਟਮੈਂਟ ਆ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਹੈਗੇ ਆ ਨਾ, ਉਹਨਾਂ ਨੂੰ ਯੂਐਸ ਦੀ ਸਟੇਟ ਡਿਪਾਰਟਮੈਂਟ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਸਾਡੇ ਰਿਸ਼ਤੇਦਾਰ, ਕੱਲ ਇੱਕ ਭੈਣ ਜੀ ਦਾ ਫੋਨ ਆਇਆ ਸੀ ਵੀ ਮੇਰੇ ਪੇਰੈਂਟਸ ਆ, ਕੋਈ ਪਤਾ ਨਹੀਂ ਚੱਲ ਰਿਹਾ ਨਾ ਉਹਨਾਂ ਨੂੰ ਕੋਈ ਇੰਗਲਿਸ਼ ਜ਼ਿਆਦਾ ਆਉਂਦੀ ਆ, ਸਿਟੀਜ਼ਨ ਆ ਉੱਥੇ ਸਟਕ ਆ। ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਸਟੇਟ ਡਿਪਾਰਟਮੈਂਟ ਕਾਲ ਕਰੋ। ਉਹਨਾਂ ਨੇ ਇਹ ਕਿਹਾ ਵੀ ਸਟੇਟ ਡਿਪਾਰਟਮੈਂਟ ਨੇ ਵੀ ਅਸੀਂ ਨਾਮ ਲਿਖ ਰਹੇ ਆ, ਕਿਹੜੇ ਹੋਟਲ 'ਚ ਰਹਿ ਰਹੇ ਆ, ਤੇ ਜਦੋਂ ਹੀ ਕੁਛ ਨੰਬਰ ਆਏ ਤੇ ਫਿਰ ਉਹ ਉਹਨਾਂ ਨੂੰ ਕੋਸ਼ਿਸ਼ ਕਰਨਗੇ ਉੱਥੋਂ ਕੱਢਣ ਦੀ, ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ। ਸੋ ਇਹ ਜ਼ਰੂਰ ਧਿਆਨ ਰੱਖੋ ਵੀ ਤੁਸੀਂ ਇਨਫੋਰਮ ਜ਼ਰੂਰ ਕਰ ਦਿਓ ਯੂਐਸ ਦੀ ਸਟੇਟ ਡਿਪਾਰਟਮੈਂਟ ਨੂੰ ਜੇ ਕੋਈ ਵੀ ਤੁਹਾਡਾ ਰਿਸ਼ਤੇਦਾਰ, ਦੋਸਤ, ਮਿੱਤਰ ਮਿਡਲ ਈਸਟ ਦੇ ਵਿੱਚ ਜਿਹੜਾ ਬਾਈ ਏਅਰ ਜਾ ਰਿਹਾ ਸੀ ਉਹ ਫਸਿਆ ਹੋਇਆ ਹੈਗਾ, ਤਾਂ ਕਿ ਅਮਰੀਕਨਸ ਨੂੰ ਪਤਾ ਹੋਵੇ। ਤੁਹਾਨੂੰ ਪਤਾ ਹੀ ਆ ਵੀ ਜਦੋਂ ਕੋਵਿਡ ਹੋਇਆ ਸੀ ਉਸ ਟਾਈਮ ਦੇ ਉੱਤੇ ਕਿੰਨੇ ਜ਼ਿਆਦਾ ਜਿਹੜੇ ਲੋਕ ਸੀ ਇਹ ਦੂਜੇ ਮੁਲਕਾਂ ਤੋਂ ਚੱਕ ਕੇ ਲਿਆਏ ਸੀ। ਸੋ ਉਹਦੇ ਲਈ ਉਹਨਾਂ ਨੇ ਸਪੈਸ਼ਲ ਐਮਰਜੈਂਸੀ ਅਬਰੋਡ ਦਾ ਨੰਬਰ ਵੀ ਦਿੱਤਾ ਹੈ। ਤੁਸੀਂ ਯੂਐਸ ਤੇ ਜੇ ਕੈਨੇਡਾ ਤੋਂ ਕਾਲ ਕਰਨੀ ਹੈਗੀ ਆ, ਨੰਬਰ ਨੋਟ ਕਰ ਲਿਓ 1-888 407 4747। ਜੇ ਕੋਈ ਵੀ ਉੱਥੇ ਫਸਿਆ ਹੋਇਆ ਮਿਡਲ ਈਸਟ ਦੇ ਵਿੱਚ, ਅਮਰੀਕਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੈਗੇ ਆ, ਜ਼ਰੂਰ ਪਲੀਜ਼ ਉਹਨਾਂ ਨੂੰ ਇਸ ਨੰਬਰ ਦੇ ਉੱਤੇ ਕਾਲ ਕਰੋ, ਜਾਂ ਕਹਿੰਦੇ ਨੀਅਰੈਸਟ ਯੂਐਸ ਅੰਬੈਸੀ ਤੇ ਕੌਂਸੂਲੇਟ। ਉਹ ਪਤਾ ਨਹੀਂ ਉਹ ਚੱਕ ਸਕਣ ਜਾਂ ਨਾ ਚੱਕ ਸਕਣ, ਕਿਉਂਕਿ ਉੱਥੇ ਤਾਂ ਹੁਣ ਜੰਗ ਲੱਗੀ ਹੋਈ ਆ, ਪਰ ਇਹ ਨੰਬਰ ਜ਼ਰੂਰ ਉਹਨਾਂ ਨੇ ਅਨਾਉਂਸ ਕੀਤਾ। ਜਿਹੜੇ ਓਵਰਸੀਜ਼ ਆ ਉਹ 202 501 4444 ਹੈ ਜਿਹੜਾ ਇੱਥੇ ਵਾਸ਼ਿੰਗਟਨ ਦੇ ਵਿੱਚ ਆਫਿਸ ਹੈਗਾ ਆ। ਸੋ ਉੱਥੇ ਤੁਸੀਂ ਜਿਹੜਾ ਰਿਪੋਰਟ ਕਰੋ। ਕਈਆਂ ਦੇ ਹੋ ਸਕਦਾ ਕਹਿੰਦੇ ਪਾਸਪੋਰਟ ਵਗੈਰਾ ਵੀ ਗੁਆਚੇ ਹੋਣ, ਉਹ ਵੀ ਇਸੇ ਨੰਬਰ ਤੇ ਕਾਲ ਕਰ ਸਕਦੇ 202 501 4444। ਤੇ ਕਿਸੇ ਨੂੰ ਘਾਬਰਨ ਦੀ ਗੱਲ ਨਹੀਂ ਹੈਗੀ। ਮੋਸਟਲੀ ਜਿਹੜੇ ਉਹ ਮੁਲਕ ਹੈਗੇ ਆ ਈਰਾਨ ਦੇ ਆਲੇ ਦੁਆਲੇ ਜਿੰਨੇ ਵੀ ਉਹਨਾਂ ਦੀਆਂ, ਕਿਉਂਕਿ 에ਅਰਲਾਈਨਸ ਆਪਾਂ ਦੇਖਦੇ ਹਾਂ ਕਤਰ 에ਅਰਵੇਜ਼ ਤਾਂ ਬਹੁਤ ਜਨਤਾ ਜਾਂਦੀ ਹੈਗੀ ਆ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿੰਨੀ ਵੀ ਜਲਦੀ ਹੋ ਸਕਿਆ ਆਪਾਂ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਉੱਥੋਂ ਕੱਢਣ ਦੀ। ਪਰ ਉੱਥੇ ਦੇ ਮੁਲਕਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਉਹਨਾਂ ਦੇ ਹੋਟਲ, ਖਾਣ ਪੀਣ ਦਾ ਪ੍ਰਬੰਧ ਵਧੀਆ ਕਰ ਰਹੇ ਹਾਂ। ਪਰ ਇਹ ਜਿਹੜੇ ਪਰਿਵਾਰ ਦੀ ਕਾਲ ਆਈ ਸੀ ਉਹ ਵਿਚਾਰੇ ਵੈਜੀਟੇਰੀਅਨ ਵੀ ਸੀ। ਸੋ ਸਾਤੋਂ ਕੰਟੈਕਟ ਨਹੀਂ ਹੋਇਆ, ਕਿਉਂਕਿ ਦੁਬਈ ਦੇ ਵਿੱਚ ਤਾਂ ਗੁਰਦੁਆਰਾ ਸਾਹਿਬ ਵੀ ਹੈਗਾ। ਜਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਅੰਬੈਸੀ ਵਾਲਿਆਂ ਨੂੰ ਕਹੋ ਵੀ ਆਹ ਸਿਚੁਏਸ਼ਨ ਆਵੇ, ਉੱਥੇ ਤੁਸੀਂ ਕੰਟੈਕਟ ਕਰੋ। ਸੋ ਸਟੇਟ ਡਿਪਾਰਟਮੈਂਟ ਨੇ ਇਹ ਨੰਬਰ ਦਿੱਤੇ ਆ। ਜੇ ਹੋਰ ਵੀ ਕੋਈ ਫਸਿਆ ਹੋਇਆ ਹੈਗਾ ਆ, ਜੇ ਕੋਈ ਫਿਕਰਮੰਦ ਆ, ਤੇ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਜਿਹੜੀ ਲੋਕੇਸ਼ਨ ਤੇ ਨਾਮ, ਪਾਸਪੋਰਟ ਵਗੈਰਾ ਉਹ ਲਿਖਾ ਸਕਦੇ ਆ, ਤਾਂ ਕਿ ਨੈਕਸਟ ਟਾਈਮ ਜੇ ਅਮਰੀਕਾ ਨੇ ਉੱਥੋਂ ਬੰਦਿਆਂ ਨੂੰ ਕੱਢਣਾ ਹੋਇਆ ਤੇ ਉਹ ਪ੍ਰਾਇੋਰਟੀ ਬੇਸ ਤੇ ਉੱਥੋਂ ਕੱਢ ਲੈਣਗੇ। ਜੀ। ਇਹ ਨਹੀਂ ਆ ਵੀ ਹੁਣ ਅਮਰੀਕਾ ਨੇ ਇਹਨਾਂ ਦੇ ਮਾਰਤੇ ਤੇ ਖੌਰੇ ਉੱਥੇ ਸ਼ਾਇਦ ਰਜੀਮ ਚੇਂਜ ਹੋਣਾ। ਰਜੀਮ ਚੇਂਜ ਦੇ ਲਈ ਇਹਨਾਂ ਕੋਲ ਕੋਈ ਬੰਦਾ ਇੱਥੇ ਮੌਜੂਦ ਨਹੀਂ ਆ। 50 ਸਾਲ ਤੋਂ ਜਿਹੜਾ ਸ਼ਾਹ ਬਾਹਰ ਆ, ਉਹ ਹੁਣ ਕਹਿੰਦਾ ਵੀ ਮੈਨੂੰ ਉੱਥੇ ਜਿਹੜਾ ਉਹ ਲਾ ਦਿਓ। ਲਾ ਕਿੱਦਾਂ ਦੇਣਗੇ ਤੈਨੂੰ ਉੱਥੇ? ਇਹਦੇ ਤੇ ਇਹੀ ਨਹੀਂ ਪਤਾ ਲੱਗ ਰਿਹਾ ਵੀ ਉੱਥੇ ਕੰਟਰੋਲ ਕਿਹਨਾਂ ਦਾ ਆ। ਜੋ ਲੱਗ ਰਿਹਾ ਵੀ ਜਿਹੜੇ ਖਾਮੇਨਾਈ ਤੇ ਜਿਹੜੇ ਮੌਜੂਦਾ ਉੱਥੋਂ ਦੀ ਸਰਕਾਰ ਕਹਿ ਲਓ ਜਾਂ ਜਿਹੜਾ ਉਹਨਾਂ ਦਾ ਚੱਲ ਰਿਹਾ ਆ, ਵੀ ਉਹੀ ਕਿਤੇ ਨਾ ਕਿਤੇ ਕੰਟਰੋਲ 'ਚ ਆ। ਇਹਨਾਂ ਦੀ ਇੱਕ ਚੀਜ਼ ਜਿਹੜੀ ਈਰਾਨ ਵਾਲਿਆਂ ਦੀ ਇਹ ਦੇਖੀ ਜਾਂਦੀ ਆ ਵੀ ਉਹ ਇੱਕ ਤੋਂ ਬਾਅਦ 'ਚ 4-5 ਜਾਣੇ ਆਪਣੇ ਆਪ ਚੇਨ ਆਫ ਕਮਾਂਡ ਉਹਨਾਂ ਨੇ ਬਣਾਈ ਆ। ਜੇ ਇੱਕ ਮਰ ਗਿਆ, ਦੂਜਾ ਮਰ ਗਿਆ, ਤੀਜਾ ਮਰ ਗਿਆ, ਵੀ ਉਹਦੀ ਥਾਂ ਦੇ ਉੱਤੇ ਕੌਣ-ਕੌਣ ਜਿਹੜਾ ਉੱਥੇ ਆ ਜਾਊਗਾ। ਸੋ ਉਸ ਤਰੀਕੇ ਦੇ ਨਾਲ ਉਹ ਕਰ ਰਹੇ ਆ। ਸੋ ਇੱਕ ਸੁਪਰੀਮ ਲੀਡਰ ਜਾਂਦਾ ਆ, ਦੂਜਾ ਆ ਜਾਂਦਾ ਆ, ਉਹਨੂੰ ਜੇ ਉਹ ਬਾਅਦ 'ਚ ਉਹਨੂੰ ਵੀ ਚੱਕ ਦਿੰਦੇ ਆ, ਫਿਰ ਉਹ ਤੀਜਾ ਜਿਹੜਾ ਉਹ ਪਹਿਲਾਂ ਹੀ ਰੈਡੀ ਜਿਹੜਾ ਉਹ ਹੁੰਦਾ ਆ। ਸੋ ਖਾਮੇਨਾਈ
ਦੇ ਤੌਰ ਦੇ ਉੱਤੇ ਰਮਦਾਨ ਦਾ ਉੱਥੇ ਮੌਕਾ ਚੱਲ ਰਿਹਾ ਹਰਜੋਤ ਸਿੰਘ ਜੀ। ਇੱਕ ਇਹਨਾਂ ਨੇ ਗੁੱਸਾ ਵੀ ਜ਼ਾਹਰ ਕੀਤਾ ਇਰਾਨ ਵਾਲਿਆਂ ਨੇ, ਕਹਿੰਦੇ ਵੀ ਅਸੀਂ ਜਿੰਨੇ ਵੀ ਮੁਸਲਿਮ ਮੁਲਕ ਆ ਉਹਨਾਂ ਤੋਂ ਬੜੇ ਨਿਰਾਸ਼ ਆ ਵੀ ਕਿਸੇ ਨੇ ਵੀ ਸਾਡਾ ਜਿਹੜਾ ਇਸ ਦੇ ਵਿੱਚ ਸਾਥ ਨਹੀਂ ਦਿੱਤਾ ਹੈਗਾ ਇਸ ਪੂਰੇ ਮਾਮਲੇ 'ਚ, ਖਾਸ ਕਰਕੇ ਉਦੋਂ ਹਰਜੋਤ ਸਿੰਘ ਜੀ। ਹੁਣ ਇਹ ਨਾ ਸੋਚੋ ਵੀ ਕਿਤੇ ਵਾਕਿਆ ਹੀ ਲੋਕਾਂ ਦੀ ਕਿਤੇ ਪ੍ਰੋਟੈਸਟਰਸ ਨੂੰ ਬਚਾਉਣ ਖਾਤਰ ਕਿਤੇ ਅਮਰੀਕਾ ਵਾਲਿਆਂ ਨੇ ਤੇ ਇਜ਼ਰਾਈਲ ਵਾਲਿਆਂ ਨੇ ਇਹ ਹਮਲੇ ਕਰ ਦਿੱਤੇ ਆ। ਇਹ ਕੋਈ ਇਹਨਾਂ ਦਾ ਇਸ ਚੀਜ਼ ਦੇ ਵਿੱਚ ਇਦਾਂ ਦਾ ਮੁੱਦਾ ਨਹੀਂ ਹੁੰਦਾ। ਹੁਣ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਤੇ ਕੋਈ ਲੁਕਿਆ ਛਿਪਿਆ ਤਾਂ ਹੈ ਨਹੀਂ, ਜੋ ਯੂਕਰੇਨ ਦੇ ਵਿੱਚ ਹੋ ਰਿਹਾ ਉਹਦੇ ਵਿੱਚ ਤਾਂ ਕੋਈ ਲੁਕਿਆ ਛਿਪਿਆ ਹੈ ਨਹੀਂ ਆ। ਇਹ ਤਾਂ ਉਹੀ ਆ ਵੀ ਜਿਹਦਾ 27-100 ਆ, ਉਹ ਜਿਹੜਾ ਤਕੜਾ ਆ ਉਹ ਇਸ ਟਾਈਮ ਆਪਣੀਆਂ ਮਨਮਰਜ਼ੀਆਂ ਕਰ ਰਿਹਾ ਆ। ਚਾਹੇ ਤੁਸੀਂ ਦੇਖ ਲਓ ਵੀ ਪਾਕਿਸਤਾਨ ਵਾਲੇ ਅਫਗਾਨਿਸਤਾਨ ਤੇ ਹਮਲਾ ਕਰ ਰਹੇ ਹੋਣ, ਚਾਹੇ ਯੂਕਰੇਨ ਦੇ ਉੱਤੇ ਰਸ਼ੀਆ ਵਾਲੇ ਕਰ ਰਹੇ ਹੋਣ, ਤੇ ਹੁਣ ਇਰਾਨ ਦੇ ਦੁਆਲੇ ਹੋਏ ਆ, ਵੈਨੇਜ਼ੁਏਲਾ ਵਾਲਾ ਵੀ ਚੱਕ ਲਿਆਂਦਾ। ਸੋ ਜਿਸकी ਲਾਠੀ ਉਸकी ਭੈਂਸ। ਇਸ ਟਾਈਮ ਮੌਕੇ ਦੀ ਜਿਹੜੀ ਇਸ ਟਾਈਮ ਡਿਪਲੋਮੇਸੀ ਇਹੀ ਜਿਹੜੀ ਉਹ ਚੱਲ ਰਹੀ ਆ, ਜਿਹਦਾ ਜ਼ੋਰ ਆ ਉਹ ਅਗਲਾ ਜ਼ੋਰ ਆਪਣਾ ਦਿਖਾ ਰਿਹਾ ਹੈਗਾ ਆ। ਲੇਟਲੀ ਚਾਈਨਾ ਵਾਲਿਆਂ ਨੇ ਹਰਜੋਤ ਸਿੰਘ ਜੀ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਜਿਹੜੇ ਆਰਮੀ ਦੀ ਇੰਸਟਾਲੇਸ਼ਨਸ ਆ, ਕਿੱਥੇ ਕਿਹੜੀ ਚੀਜ਼ ਆ, ਉਹਨਾਂ ਦੀਆਂ ਕੁਛ ਜਿਹੜੀਆਂ ਕਹਿ ਲਓ ਵੀ ਗੁਪਤ ਟਿਕਾਣੇ ਆ, ਉਹਨਾਂ ਨੂੰ ਜਨਤਕ ਜਿਹੜਾ ਉਹਨਾਂ ਨੇ ਕਰ ਦਿੱਤਾ। ਸੋ ਇਰਾਨ ਵਾਲਿਆਂ ਨੂੰ ਬੇਸਿਕਲੀ ਉਹ ਅਫੀਸ਼ੀਅਲੀ ਇੱਕ ਹਿਸਾਬ ਦੇ ਨਾਲ ਇਸ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਦਾਂ ਵੈਸੇ ਕਈ ਵਾਰੀ ਇਹਨਾਂ ਦੀ ਯਾਰੀ ਵੀ ਸਮਝ ਨਹੀਂ ਆਈ ਵੀ ਇੱਕ ਪਾਸੇ ਕੱਟੜ ਧਾਰਮਿਕ ਬੰਦੇ ਜਿਹੜੇ ਇਰਾਨ ਦਾ ਜਿਹੜਾ ਆ, ਤੇ ਦੂਜੇ ਪਾਸੇ ਜਿਹੜੇ ਪੂਤਿਨ ਹਾਂਜੀ ਉਹ ਵੀ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਇਹ ਚੱਕਰ ਕਿਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਹੈਗੀ ਆ। ਆਈ ਥਿੰਕ ਮੋਸਟਲੀ ਉਹ ਮਤਲਬ ਐਨਮੀ ਆਫ ਦਾ ਐਨਮੀ ਇਜ਼ ਆਵਰ ਫਰੈਂਡ, ਉਹ ਚੀਜ਼ ਬਣ ਜਾਂਦੀ ਆ ਵੀ ਵੈਸਟ ਦੇ ਉਲਟ ਆਪਾਂ ਚੱਲਣਾ ਤੇ ਇਸ ਕਰਕੇ ਆਪਾਂ ਸਾਰੇ ਜਾਣੇ ਇਕੱਠੇ ਆ। ਪਰ ਤੁਸੀਂ ਦੇਖ ਲਓ ਵੀ ਇਰਾਨ ਏਡਾ ਵੱਡਾ ਮੁਲਕ ਆ, ਨਾਰਥ ਕੋਰੀਆ ਉਹਦੇ ਮੁਕਾਬਲੇ ਕਿੱਡਾ ਛੋਟਾ ਮੁਲਕ ਆ, ਪਰ ਨਾਰਥ ਕੋਰੀਆ ਕੋਲ ਨਿਊਕਲੀਅਰ ਮਿਜ਼ਾਈਲ ਆ, ਅਗਲੇ ਉਧਰ ਨੂੰ ਮਿਜ਼ਾਈਲ ਤੱਕ ਨਹੀਂ ਕਰਦੇ ਕੋਈ ਵੀ ਹੋਰ, ਜਿਹਦੇ ਕੋਲ ਨਹੀਂ ਆ ਉਹਦੇ ਤੇ ਹੀ ਜ਼ੋਰ ਜਿਹੜਾ ਉਹ ਚੱਲਦਾ ਆ। ਸੋ ਇਹਦੇ ਨਾਲ ਇਹ ਚੀਜ਼ ਹੋਣੀ ਆ ਹਰਜੋਤ ਸਿੰਘ ਜੀ ਵੀ ਬਾਕੀ ਸਾਰੇ ਮੁਲਕਾਂ ਦੇ ਵਿੱਚ ਇਹ ਹੋੜ ਲੱਗਣੀ ਹੋਈ ਲੱਗਣੀ ਆ ਵੀ ਭਾਈ ਜਿਹਦੇ ਕੋਲ ਨਿਊਕਲੀਅਰ ਮਿਜ਼ਾਈਲ ਹੈਗੀ ਆ ਜਾਂ ਨਿਊਕਲੀਅਰ ਹਥਿਆਰ ਹੈਗਾ ਆ, ਉਹੀ ਅੱਜ ਦੇ ਸਮੇਂ ਦੇ ਵਿੱਚ ਸੁਰੱਖਿਅਤ ਆ, ਬਾਕੀਆਂ ਨੂੰ ਕੋਈ ਟਿੱਚ ਨਹੀਂ ਜਾਣਦਾ। ਬਾਕੀ ਜਿਹੜਾ ਮਰਜ਼ੀ ਜਿਹਦੇ ਤੇ ਮਰਜ਼ੀ ਜਦੋਂ ਮਰਜ਼ੀ ਹਮਲਾ ਕਰ ਲੇ, ਕਬਜ਼ਾ ਕਰ ਲੇ। ਅੱਜ ਕੱਲ ਇਹ ਸਿਚੁਏਸ਼ਨ ਜਿਹੜੀ ਆ ਉਹ ਬਣੀ ਪਈ ਆ। ਸਿੱਧੀਆਂ ਉਦਾਹਰਨਾਂ ਆਪਣੇ ਸਾਹਮਣੇ ਆ। ਯੂਕਰੇਨ ਜਿਹਦੇ ਕੋਲ ਹੁੰਦੇ ਸੀਗੇ ਉਹ ਤੋਂ ਵਾਪਸ ਲੈ ਲਏ, ਤੇ ਹੁਣ ਦੇਖ ਲਓ ਉਹ ਛਿੱਤਰ ਖਾਣ ਡੇ ਆ। ਇਰਾਨ ਵਾਲਿਆਂ ਨੂੰ ਬਣ ਨਹੀਂ ਦਿੱਤਾ, ਹੁਣ ਉਹ ਵੀ ਛਿੱਤਰ ਖਾਂਦੇ ਆ। ਵੈਨੇਜ਼ੁਏਲਾ ਵਾਲੇ ਆ, ਉਹਨਾਂ ਦੇ ਨਾਲ ਵੀ ਇਹੀ ਕੁਛ ਹੋਇਆ। ਦੁਨੀਆ ਦੇ ਹੋਰ ਅਨੇਕਾਂ ਮੁਲਕ ਜਿਹੜੇ ਆ ਉਹ ਇਸੇ ਤਰੀਕੇ ਦੇ ਨਾਲ ਆ। ਸੋ ਹੋੜ ਲੱਗਣ ਦੀ ਇੱਕ ਕਿਆਸ ਰਹੀ ਜਿਹੜੀ ਇਹ ਵੀ ਬਣਦੀ ਆ ਵੀ ਦੁਨੀਆ ਭਰ ਦੇ ਵਿੱਚ ਬਾਕੀ ਮੁਲਕਾਂ 'ਚ ਚਾਹੇ ਛੋਟਾ ਹੈ ਕੋਈ ਵੱਡਾ ਆ, ਉਹ ਕਹਿਣਗੇ ਵੀ ਹਾਂ ਸਾਡੇ ਕੋਲ ਨਿਊਕਲੀਅਰ ਅਸਲਾ ਜਿਹੜਾ ਉਹ ਹੋਣਾ ਚਾਹੀਦਾ, ਉਹੀ ਸਾਨੂੰ ਅੱਜ ਕੱਲ੍ਹ ਪ੍ਰੋਟੈਕਟ ਕਰਦਾ ਆ। ਉਧਰ ਰਿਪੋਰਟ ਆ ਰਹੀ ਹੈ ਕਤਰ ਨੇ ਇਰਾਨ ਦੇ ਕੁਛ ਜਿਹੜੇ ਜੈਟ ਆ ਉਹਨਾਂ ਨੂੰ ਸ਼ੂਟ ਡਾਊਨ ਕਰ ਦਿੱਤਾ ਆ। ਇਰਾਨ ਨੇ ਜਿਹੜੇ ਗਲਫ ਦੀਆਂ એનર્ਜੀ ਸਾਈਟਸ ਆ ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਹੈ, ਕਿਉਂਕਿ ਆਬਵੀਅਸਲੀ ਇਰਾਨ ਅਜੇ ਵੀ ਉਸ ਦੇ ਅੰਡਰ ਆ। ਯੂਐਸ ਜਿਹੜੀ ਸੈਂਟਰਲ ਕਮਾਂਡ ਆ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਵੀਡੀਓਜ਼ ਤੇ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ। ਉਹਦੇ ਵਿੱਚ ਉਹ ਇਸ ਟਾਈਮ ਦੱਸ ਰਹੇ ਆ ਵੀ ਵੱਖ-ਵੱਖ ਥਾਵਾਂ ਦੇ ਉੱਤੇ ਵੀ ਅਸੀਂ ਜਿਹੜੇ ਹਮਲੇ ਆ ਉਹ ਲਗਾਤਾਰ ਕਰ ਰਹੇ ਆ। ਇੱਕ ਟਾਈਮ ਦੇ ਉੱਤੇ ਇਹਨਾਂ ਨੇ ਹਰਜੋਤ ਸਿੰਘ ਜੀ ਇਹ ਵੀ ਦਾਅਵਾ ਕੀਤਾ ਸੀ ਇਰਾਨ ਵਾਲਿਆਂ ਨੇ ਵੀ ਜਿਹੜਾ USS ਕੈਰੀਅਰ ਹੈਗਾ, 에ਅਰਕ੍ਰਾਫਟ ਕੈਰੀਅਰ ਆ, ਵੀ ਉਸ ਨੂੰ ਇਹਨਾਂ ਦੀ ਬੈਲਿਸਟਿਕ ਮਿਜ਼ਾਈਲ ਦੇ ਨਾਲ ਜਿਹੜਾ ਉਹ ਭੇਜਿਆ ਗਿਆ ਆ ਤੇ ਉਹਨਾਂ ਨੂੰ ਨੁਕਸਾਨ ਜਿਹੜਾ ਪਹੁੰਚਿਆ ਆ। ਇਸ ਬਾਬਤ ਟਰੰਪ ਹੁਣਾਂ ਨੇ ਇਹ ਕਿਹਾ ਸੀਗਾ ਵੀ 9 ਸ਼ਿਪਾਂ ਜਿਹੜੀਆਂ ਸੀ ਉਹਨਾਂ ਦੀਆਂ ਸੋ ਕਾਲਡ ਇਰਾਨੀਅਨ ਨੇਵੀ ਦੀਆਂ ਜਿਹੜੀਆਂ ਉਹ ਸਿੰਕ ਕਰ ਦਿੱਤੀਆਂ ਆ ਤੇ ਉਹ ਡੁਬਾ ਜਿਹੜੀਆਂ ਉਹ ਦਿੱਤੀਆਂ। ਸੋ ਆਪਰੇਸ਼ਨ ਐਪਿਕ ਫਿਊਰੀ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਜਿਹੜੀ US ਸੈਂਟਰਲ ਕਮਾਂਡ ਆ ਉਹਨਾਂ ਨੇ ਦੱਸਿਆ ਵੀ ਈਸਟਰਨ ਟਾਈਮ 7:30 ਵਜੇ ਦੇ ਮੁਤਾਬਕ 2 ਮਾਰਚ ਨੂੰ 4 ਜਿਹੜੇ US ਸਰਵਿਸ ਮੈਂਬਰਸ ਆ ਉਹ ਹੁਣ ਤੱਕ ਮਾਰੇ ਜਾ ਚੁੱਕੇ ਆ। ਤੁਸੀਂ ਦੱਸ ਰਹੇ ਸੀਗੇ ਵੀ 5 ਇਹ ਆંકੜਾ ਵੱਧ ਕੇ 5 ਦਿੱਤੇ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਸੋ US ਦੀਆਂ ਜਿਹੜੀਆਂ ਨੇਵੀ ਆ ਉਹ ਲਗਾਤਾਰ ਆਪਣੇ ਜਿਹੜੀਆਂ ਮਿਜ਼ਾਈਲਸ ਆ ਉਹ ਲਾਂਚ ਕਰ ਰਹੀਆਂ ਆ। ਸਾਰੀਆਂ ਦਾ ਸਾਰੀਆਂ ਜਿਹੜਾ ਹਰਜੋਤ ਸਿੰਘ ਜੀ 에ਅਰ ਸਟ੍ਰਾਈਕਸ ਦੇ ਨਾਲ ਹੀ ਜਿਹੜਾ ਚੱਲ ਰਿਹਾ ਆ। B-1 ਬੰਬਰਸ, B-2 ਬੰਬਰਸ, F-16, 35s ਹਰ ਇੱਕ ਤਰ੍ਹਾਂ ਦੇ ਜਿਹੜੇ ਆ ਉਹ ਵਰਤੇ ਜਿਹੜੇ ਉਹ ਗਏ ਆ। ਇਰਾਨ ਦੇ ਦੁਆਰਾ ਜਿਹੜੀਆਂ ਬਲਾਸਟਿਕ ਮਿਜ਼ਾਈਲਸ ਦੇ ਜਿੱਥੋਂ ਉਹ ਟਾਰਗੇਟ ਕਰ ਰਹੇ ਸੀ ਜਾਂ ਚਲਾ ਰਹੇ ਸੀਗੇ, US ਸੈਂਟਰਲ ਕਮਾਂਡ ਨੇ ਜਿਹੜੀਆਂ ਵੀਡੀਓਜ਼ ਪਾਈਆਂ ਵੀ ਉਹਨਾਂ ਬਲਾਸਟਿਕ ਮਿਜ਼ਾਈਲਸ ਦੇ ਥਾਵਾਂ ਦੇ ਉੱਤੇ ਵੀ ਇਹਨਾਂ ਨੇ ਜਿਹੜੇ ਉਹ ਹਮਲੇ ਕੀਤੇ ਆ,
ਜਿਸ ਦੇ ਨਾਲ ਬੈਲਿਸਟਿਕ ਮਿਜ਼ਾਈਲਸ ਚਲਾਉਣ ਦੀ ਕੈਪੇਬਿਲਿਟੀ ਈਰਾਨ ਦੀ ਕਾਫੀ ਜ਼ਿਆਦਾ ਜਿਹੜੀ ਉਹ ਕਰ ਚੁੱਕੀ ਆ। ਇਸ ਪੂਰੇ ਜਿਹੜੇ ਮਾਮਲੇ ਦੇ ਵਿੱਚ, ਇਸ ਪੂਰੀ ਲੜਾਈ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ, ਕਮਾਲ ਦੀ ਗੱਲ ਜਿਹੜੀ ਇਹ ਰਹੀ ਆ ਵੀ ਅਮਰੀਕਾ ਦੀ ਤੇ ਇਜ਼ਰਾਈਲ ਦੀ ਜਿਹੜੀ ਇੰਟੈਲੀਜੈਂਸ ਆ, ਬੜੀ ਜ਼ਿਆਦਾ ਜਿਹੜੀ ਉਹਦਾ ਤੋੜ ਨਹੀਂ ਹੈਗਾ ਬੇਸਿਕਲੀ। ਜਿਹੜੀ ਮੁੱਖ ਦੀ ਗੱਲ ਜਿਹੜੀ ਉਹ ਆਪਾਂ ਦੇਖਿਆ ਜਾਵੇ, ਜਦੋਂ ਆਇਤੁੱਲਾ ਅਲੀ ਖamenei ਦੀ ਮੌਤ ਹੁੰਦੀ ਆ, ਜਦ ਉਸਦੇ ਕੰਪਲੈਕਸ ਦੇ ਉੱਤੇ ਉਸਨੂੰ ਬੰਬ ਸਿੱਟ ਕੇ ਮਾਰ ਦਿੱਤਾ ਜਾਂਦਾ, ਜਿੱਥੋਂ ਇਹ ਭੱਜਣ ਦੀ ਉਸ ਤੇ ਕਹਿੰਦਾ ਵੀ ਮੈਂ ਨਹੀਂ ਭੱਜਣਾ, ਉਹਨੂੰ ਪੁਤਿਨ ਨੇ ਦੱਸਿਆ ਸੀਗਾ ਵੀ ਤੂੰ ਵੀ ਜਿਹੜਾ ਛੱਡ ਕੇ ਆ ਜਾ, ਕਹਿੰਦਾ ਨਹੀਂ ਮੈਂ ਆਪਣੇ ਲੋਕਾਂ ਦਾ ਸਾਥ ਨਹੀਂ ਛੱਡਣਾ। ਇਹ ਕਹਿੰਦੇ ਵੀ ਇਸ ਤਰੀਕੇ ਦੀ ਗੱਲ ਸਾਹਮਣੇ ਆ ਰਹੀ ਆ, ਨਹੀਂ ਤਾਂ ਬਸ਼ਰ ਅਲ ਅਸਾਦ ਵਾਂਗੂ ਉਹ ਵੀ ਭੱਜ ਕੇ ਰਸ਼ੀਆ 'ਚ ਜਿਹੜਾ ਉਹ ਕਹਿੰਦੇ ਜਾ ਸਕਦਾ ਸੀਗਾ। ਕਹਿੰਦੇ ਵੀ ਜਿੰਨੀ ਦੇਰ ਤੱਕ ਈਰਾਨ ਵਾਲਿਆਂ ਨੇ ਅਜੇ ਆਪਣੀ ਉਹਨਾਂ ਦੀ ਪੁਸ਼ਟੀ ਨਹੀਂ ਸੀ ਹੋਈ, ਆਇਤੁੱਲਾ ਅਲੀ ਖamenei ਦੀ ਜਿਹੜੀ ਮੌਤ ਦੀ ਫੋਟੋ ਆ ਮੋਸਾਦ ਦੇ ਕੋਲ ਪਹਿਲਾਂ ਹੀ ਪਹੁੰਚ ਚੁੱਕੀ ਸੀਗੀ। ਇਹ ਜਿਹੜਾ ਦੱਸਿਆ ਜਾ ਰਿਹਾ ਵੀ ਇਹਨਾਂ ਦੇ ਇਨਰ ਸਰਕਲ ਦੇ ਵਿੱਚ ਵੀ ਪੂਰੀ ਤਰ੍ਹਾਂ ਮੋਸਾਦ ਦੀ ਉਹਨਾਂ ਦੀ ਘੁਸਪੈਠ ਜਿਹੜੀ ਆ ਹੋ ਚੁੱਕੀ ਆ। ਹੁਣ ਗੱਲ ਇਹ ਆ, ਜਿੱਦਾਂ ਚੇਨ ਆਫ ਕਮਾਂਡ ਦੀ ਮੈਂ ਗੱਲ ਕੀਤੀ ਸੀਗੀ ਵੀ ਜਦੋਂ ਇੱਕ ਮਰਦਾ, ਦੂਜਾ ਮਰਦਾ, ਤੀਜਾ ਮਰਦਾ, ਜਦੋਂ ਵਾਰੀ ਆਉਂਦੀ ਹੈ ਕਿਸੇ ਦੀ, ਹੁਣ ਉੱਥੇ ਇਹ ਕਨਫਰਮ ਨਹੀਂ ਆ, ਉਹ ਅੰਦਰ ਖਾਤੇ ਉਹਨਾਂ ਨੂੰ ਆਪਣੀ ਜਿਹੜੀ ਇਸ ਚੀਜ਼ ਦੀ ਪਈ ਹੋਣੀ ਆ ਵੀ ਇਹ ਚੱਕਰ ਕੀ ਆ ਵੀ ਹੁਣ ਜਿਹੜਾ ਬੰਦਾ ਅਸੀਂ ਰੂਲ ਕਰਨ ਨੂੰ ਲਾਵਾਂਗੇ, ਜਾਂ ਜਿਹੜਾ ਬੰਦਾ ਇਹਨਾਂ ਨੂੰ ਫੌਜਾਂ ਨੂੰ ਜਿਹੜਾ ਉਹ ਦੇਖੂਗਾ, ਕਿਤੇ ਉਹ ਮੋਸਾਦ ਦਾ ਬੰਦਾ ਹੀ ਨਾ ਬਾਅਦ ਦੇ ਵਿੱਚ ਜਿਹੜਾ ਉਹ ਨਿਕਲ ਆਵੇ, ਜਾਂ ਇੰਟੈਲੀਜੈਂਸ ਦਾ ਦੂਜਿਆਂ ਦਾ ਨਾ ਜਿਹੜਾ ਉਹ ਨਿਕਲ ਆਵੇ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਇਸ ਟਾਈਮ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਸੋ ਵੱਡੀ ਜਿਹੜੀ ਇਸ ਟਾਈਮ ਰੀਜਨਲ ਕੌਨਫਲਿਕਟ ਆ, ਇਹ ਅੱਗੇ ਤਾਂ ਨਹੀਂ ਵੱਧ ਜਾਊਗਾ, ਇਹ ਦੇਖਣ ਵਾਲੀ ਗੱਲ ਆ। ਈਰਾਨ ਦੀਆਂ ਕੁਝ ਬੈਲਿਸਟਿਕ ਮਿਜ਼ਾਈਲ ਹਰਜੋਤ ਸਿੰਘ ਜੀ ਇਜ਼ਰਾਈਲ ਤੱਕ ਪਹੁੰਚਣ ਦਾ ਉਹ ਕਾਮਯਾਬ ਜਿਹੜੀਆਂ ਰਹੀਆਂ ਸੀ, ਉਹਨਾਂ ਨੇ ਕਈ ਬਿਲਡਿੰਗਸ ਨੂੰ ਨੁਕਸਾਨ ਜਿਹੜਾ ਉੱਥੇ ਵੀ ਪਹੁੰਚਾਇਆ ਆ। 12 ਦਿਨਾਂ ਦੀ ਜੰਗ ਦੇ ਵਿੱਚ ਵੀ ਇਦਾਂ ਹੀ ਹੋਇਆ ਸੀਗਾ ਵੀ ਜਦ ਪਹਿਲਾਂ ਤਾਂ ਉਹਨਾਂ ਨੇ ਇਦਾਂ ਲੱਗਦਾ ਸੀ ਵੀ ਪੁਰਾਣੇ ਹਥਿਆਰ ਜਿਹੜੇ ਉਹ ਚਲਾਏ ਆ, ਉਹ ਹਵਾ 'ਚ ਹੀ ਸਾਰੇ ਜਾਣੇ ਭੇਜ ਦਿੰਦੇ ਸੀਗੇ, ਪਰ ਇਵੈਂਚੁਅਲੀ ਜਿਹੜੀਆਂ ਇਹਨਾਂ ਦੀਆਂ ਬੈਲਿਸਟਿਕ ਮਿਜ਼ਾਈਲਸ ਆ ਉਹ ਪਹੁੰਚਣ ਲੱਗ ਗਈਆਂ ਸੀ ਇਜ਼ਰਾਈਲ ਤੱਕ, ਤੇ ਫਿਰ ਇਹ ਜਿਹੜੀ ਸੀਜ਼ ਫਾਇਰ ਆ ਉਹ ਜਿਹੜੀ ਐਲਾਨ ਕਰ ਦਿੱਤੀ ਗਈ ਸੀ 12 ਦਿਨਾਂ ਦੀ ਲੜਾਈ ਤੋਂ ਬਾਅਦ 'ਚ। ਸੋ ਹੁਣ ਅੱਗੇ ਦੇਖਣਾ ਹੋਊਗਾ ਵੀ ਅਜੇ ਤੱਕ ਹੋਰ ਅੱਗੇ ਕਿੰਨੇ ਦਿਨ ਇਹ ਜਿਹੜਾ ਐਕਸ਼ਨ ਆ ਉਹ ਅੱਗੇ ਹੋ ਸਕਦਾ ਹੈਗਾ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕਿਹਾ ਜਿਹੜਾ ਆਪਰੇਸ਼ਨ ਐਪਿਕ ਫਰੀ ਆ, ਇਹ ਲਾਸਟ ਬੈਸਟ ਚਾਂਸ ਸੀਗਾ ਅਗਰ ਈਰਾਨ ਦਾ ਜਿਹੜਾ ਰਜੀਮ ਆ ਉਹਨਾਂ ਦੀ ਜੋ ਨਿਊਕਲੀਅਰ ਅੰਬੀਸ਼ਨਸ ਆ ਉਹਨਾਂ ਦੇ ਅਗੇਂਸਟ। ਸੋ ਇਸ ਕਰਕੇ ਜਿਹੜਾ ਅਟੈਕ ਆ ਉਹ ਕੀਤਾ ਗਿਆ ਹੈਗਾ। ਯੂਐਸ ਦਾ ਮਿਸ਼ਨ ਈਰਾਨ ਦੇ ਵਿੱਚ ਕਹਿੰਦੇ ਹੈਡ ਆਫ ਸਕੇਜੂਲ ਚੱਲ ਰਿਹਾ, ਮੇਬੀ 4 ਵੀਕ ਚੱਲਦਾ ਰਹੇ। ਇਹ ਟਰੰਪ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈਗੀ ਆ। ਕਹਿੰਦੇ ਵੀ ਯੂਐਸ ਨੂੰ ਥ੍ਰੈਟ ਸੀ, ਇਸੇ ਕਰਕੇ ਜਿਹੜਾ ਇਹ ਆਪਰੇਸ਼ਨ ਕੀਤਾ ਹੈਗਾ। ਕਤਰ ਨੇ 2 ਇਰਾਨੀਅਨ ਫਾਇਰ ਜੈਟਸ ਡਾਊਨ ਕੀਤੇ ਆ, 12 ਮਿਜ਼ਾਈਲਸ ਤੇ ਹੋਰ ਡਰੋਨ ਵੀ ਉਹਨਾਂ ਨੇ ਜਿਹੜੀਆਂ ਡਾਊਨ ਕੀਤੀਆਂ। FBI ਨੇ ਹਾਈਐਸਟ ਅਲਰਟ ਜਿਹੜਾ ਜਾਰੀ ਕੀਤਾ ਹੋਇਆ ਹੈਗਾ ਆਲ ਓਵਰ USA ਦੇ ਵਿੱਚ ਵੀ ਕੇਅਰਫੁਲ, ਕੋਈ ਸ਼ਰਾਰਤ ਵਗੈਰਾ ਨਾ ਕਰੇ। UK ਦੇ ਜਿਹੜੇ ਪ੍ਰਾਈਮ ਮਿਨਿਸਟਰ ਸਟੈਮਰ ਆ, ਉਹਨਾਂ ਨੇ ਪਹਿਲਾਂ ਤਾਂ ਨਾ ਕਰਤੀ ਸੀ ਵੀ ਅਸੀਂ ਇਨਵੋਲਵ ਨਹੀਂ ਹੋਣਾ, ਤੇ ਅਲਟੀਮੇਟਲੀ ਫਿਰ ਉਹ ਐਗਰੀ ਕਰ ਗਿਆ। ਕੈਨੇਡਾ ਆਲਰੇਡੀ ਅਮਰੀਕਾ ਦੇ ਨਾਲ ਆ, ਉੱਥੇ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣੀ ਕਿਹਾ ਸੀ ਵੀ ਅਸੀਂ ਨਾਲ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਐਡਰੈਸ ਕਰਨ ਜਾ ਰਿਹਾ ਥੋੜੇ ਸਮੇਂ ਬਾਅਦ, ਹੁਣੇ ਲੇਟੈਸਟ ਨਿਊਜ਼ ਆ ਰਹੀ ਆ। ਕਹਿੰਦੇ ਵੀ ਉਹ ਅੱਜ ਐਡਰੈਸ ਕਰਨਗੇ ਇਸ ਲੜਾਈ ਦੇ ਬਾਰੇ। ਗੈਸ ਪ੍ਰਾਈਸਿਸ ਕਾਫੀ ਉੱਪਰ ਜਾਣਗੀਆਂ ਕਿਉਂਕਿ ਹੁਣ ਉਹ ਮਿਡਲ ਈਸਟ 'ਚ ਆਲਮੋਸਟ ਜੰਗ ਜਿਹੜੀ ਆ ਸਾਰੇ ਮੁਲਕਾਂ 'ਚ ਛਿੜੀ ਹੋਈ ਆ, ਤੇ ਪ੍ਰੋਡਕਸ਼ਨ ਉੱਤੇ ਜਿਹੜੀ ਬਹੁਤ ਘੱਟ ਹੋ ਗਈ ਹੈਗੀ ਆ। ਈਰਾਨ ਨੇ 70 ਮਿਜ਼ਾਈਲਸ, 50 ਡਰੋਨ ਜਿਹੜੇ ਆ ਬਹਿਰੀਨ ਵੱਲ ਛੱਡੇ, ਜਿੱਥੇ ਕਿ US ਨੇਵੀ ਦਾ 5th ਫਲੀਟ ਹੈਗਾ ਆ। ਟਰੰਪ ਉਹਨਾਂ ਨੇ ਕਿਹਾ ਵੀ ਈਰਾਨ ਦੇ ਟੌਪ ਨੌਚ 49 ਲੀਡਰਸ ਉਹ ਅਸੀਂ ਟੇਕ ਆਊਟ ਕਰ ਲਏ ਆ। 49 ਲੀਡਰ ਜਿਹੜੇ ਈਰਾਨ ਦੇ ਆ, ਜਿਨ੍ਹਾਂ 'ਚ ਉੱਥੇ ਦਾ ਪ੍ਰੈਜ਼ੀਡੈਂਟ, ਸਾਬਕਾ ਪ੍ਰੈਜ਼ੀਡੈਂਟ, ਉੱਥੇ ਦੇ ਜਨਰਲ, ਹੋਰ ਜਿਹੜੇ ਟੌਪ ਦੇ ਬੰਦੇ ਸੀ, ਉਹਨਾਂ ਨੂੰ ਮਾਰ ਮੁਕਾਇਆ ਹੈਗਾ ਆ। ਖਮੇਨੀ ਦੀ ਵਾਈਫ ਜਿਹੜੀ ਆ, ਉਹਦੀ ਵੀ ਜਿਹੜੀ ਡੈਥ ਆ ਉੱਥੇ ਹੋ ਚੁੱਕੀ ਹੈ ਇਸ ਆਪਰੇਸ਼ਨ ਐਪਿਕ ਫਰੀ ਦੇ ਵਿੱਚ। ਸੋ ਇੱਕ ਜ਼ਰੂਰ ਆਪਣੇ ਜਿਹੜੇ ਸਰੋਤੇ ਆ, ਖਾਸ ਕਰਕੇ ਬਜ਼ੁਰਗ ਜਾਂ ਹੋਰ ਸੈਰ ਕਰਨ ਜਾਂਦੇ ਆ, ਉਹਨਾਂ ਨੂੰ ਬੇਨਤੀ ਜ਼ਰੂਰ ਆ ਵੀ ਭਾਈ ਇਹ ਜਦੋਂ ਨਾ ਖਮੇਨੀ ਦਾ ਸ਼ਾਸਨ ਸ਼ੁਰੂ ਹੋਇਆ ਸੀ, ਜਿਸ ਟਾਈਮ ਈਰਾਨ ਦੇ ਵਿੱਚ ਰੈਵੋਲੂਸ਼ਨ ਆਇਆ ਸੀ, ਟੇਕ ਓਵਰ ਕੀਤਾ ਸੀ, ਉਸ ਟਾਈਮ ਤੋਂ ਬਾਅਦ ਜਦੋਂ ਖਮੇਨੀ ਹੁਣੀ ਬਣੇ ਆ, ਤੇ ਬਹੁਤ ਸਾਰੇ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਆ, ਖਾਸ ਕਰਕੇ ਦਸਤਾਰਧਾਰੀ, ਉਹਨਾਂ ਨੂੰ ਹਿੱਟ ਕੀਤਾ ਗਿਆ ਸੀ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਇੱਥੇ ਜਿਹੜੇ ਕਈ ਪਈ ਇਹ ਸਿੱਖ ਕੌਣ ਆ ਜਾਂ ਮੁਸਲਮਾਨ ਕੌਣ ਹੈਗੇ ਆ। ਉਹ ਸੋਚਦੇ ਸੀ ਵੀ ਇਹਨੇ ਵੀ ਪੱਗ ਬੰਨੀ ਆ, ਖਾਸ ਕਰਕੇ ਜਿਨ੍ਹਾਂ ਨੇ ਗੋਲ ਪੱਗ ਬੰਨੀ ਹੁੰਦੀ ਆ, ਤੇ ਇਹ ਖਰੇ ਉਹੀ ਖਮੇਨੀ ਦੇ ਰਿਸ਼ਤੇਦਾਰ ਹੈਗੇ ਆ। ਸੋ ਉਹ ਜ਼ਰੂਰ ਜਿਹੜੇ ਸੈਰ ਵਗੈਰਾ ਕਰਨ ਜਾਂਦੇ ਆ
ਜਾਂ ਬਾਹਰ ਕਿਤੇ ਜਾਣਾ ਆ, ਜਾਂ ਗੁਰੂ ਘਰਾਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦੇ ਹੈਗੇ ਆ ਵੱਡੇ, ਸੋ ਅਲਰਟ ਰੱਖੋ ਪੂਰਾ, ਬਿਲਕੁਲ ਇਹ ਬਹੁਤ ਜ਼ਰੂਰੀ ਹੈਗਾ ਆ। ਕਿਉਂਕਿ ਕਿਸੇ ਤਰ੍ਹਾਂ ਦਾ ਵੀ ਕੋਈ ਸਦਾਈ ਬੰਦਾ ਜਿਹੜਾ ਆ ਉਹ ਸ਼ਰਾਰਤ ਕਰ ਸਕਦਾ ਆ ਸਾਡੀ ਆਇਡੈਂਟਿਟੀ ਨੂੰ ਲੈ ਕੇ। ਨਹੀਂ, ਬਿਲਕੁਲ।